ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੁਭਾਏਮਾਨ ਸਾਧ ਸੰਗਤ ਜੀ, ਆਪ ਸਭ ਨੂੰ ਵਿਸਾਖੀ ਦੇ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਆਪਾਂ ਸਾਰੇ ਜਾਣੇ ਅੱਜ ਇਸ ਗੁਰਮਤਿ ਸਮਾਗਮ ਦੇ ਵਿੱਚ, ਨਗਰ ਕੀਰਤਨ ਦੇ ਵਿੱਚ ਦੂਰੋਂ ਨੇੜਿਓਂ ਚੱਲ ਕੇ ਪਹੁੰਚੇ ਆ। ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਆ। ਪੰਜਾਬੀ ਰੇਡੀਓ USA ਦੇ ਮਾਧਿਅਮ ਰਾਹੀਂ ਤੁਸੀਂ ਵੱਖ-ਵੱਖ ਸਮਾਗਮ ਉਹ ਤੁਸੀਂ ਦੇਖਦੇ ਰਹਿੰਦੇ ਹੋ। ਆਹ ਵਾਲਾ ਪ੍ਰੋਗਰਾਮ ਵੀ ਇਸ ਮੌਕੇ ਲਾਈਵ ਤੁਹਾਡੇ ਲਈ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਚੱਲ ਰਿਹਾ ਹੈ। ਬਹੁਤੀਆਂ ਗੱਲਾਂ ਨਾ ਕਹਿੰਦੇ ਹੋਏ ਆਪ ਸਭ ਸੰਗਤ ਨੂੰ ਇਹੀ ਬੇਨਤੀ ਆਪਾਂ ਕਰਨੀ ਆ, ਜਿਸ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਪਾਂ ਬੈਠੇ ਆ, ਆਪਾਂ ਉਹਨਾਂ ਤੋਂ ਹੀ ਸਿਰ ਨਵਾ ਕੇ ਮੰਗਣਾ ਹੈ, ਉਹਨਾਂ ਨੂੰ ਹੀ ਅਰਦਾਸ ਬੇਨਤੀ ਕਰਨੀ ਹੈ ਵੀ ਮਹਾਰਾਜ ਤੁਸੀਂ ਹੀ ਸਭ ਕੁਝ ਦੇਣ ਵਾਲੇ ਹੋ ਤੇ ਤੁਹਾਡੇ ਕੋਲੋਂ ਹੀ ਸਭ ਕੁਝ ਸਾਨੂੰ ਮਿਲਣਾ ਹੈ। ਕਿਸੇ ਸਿਆਣੇ ਬੰਦੇ ਨੇ ਗੱਲ ਮੈਂ ਸੁਣੀ ਤੇ ਮੇਰੇ ਦਿਲ ਨੂੰ ਬੜੀ ਕਰੀਬ ਲੱਗੀ। ਕਹਿੰਦੇ ਵੀ ਇਨਸਾਨ ਨੂੰ ਪਤਾ ਕਦੋਂ ਲੱਗਦਾ ਹੈ ਵੀ ਰੱਬ ਮਹਾਰਾਜ ਤੁਹਾਡੇ ਨਾਲ ਨਾਰਾਜ਼ ਕਦੋਂ ਹੈ। ਆਪਾਂ ਅਕਸਰ ਗਿਲੇ ਸ਼ਿਕਵੇ ਕਰਦੇ ਰਹਿੰਦੇ ਆ ਵੀ ਮਹਾਰਾਜ ਆ ਹੋ ਗਿਆ, ਏਦਾਂ ਹੋ ਗਿਆ, ਭੁੱਲ ਬਖਸ਼ਾ ਦਿਓ, ਸਾਰਾ ਕੁਝ ਕਰ ਦਿਓ। ਪਰ ਕਹਿੰਦੇ ਵੀ ਰੱਬ ਤੁਹਾਨੂੰ ਪਹਿਲਾਂ ਥੋੜਾ ਜਿਹਾ ਦੱਸ ਦਿੰਦਾ ਆ ਵੀ ਤੂੰ ਭਾਈ ਥੋੜਾ ਜਿਹਾ ਫਿਰ ਕੇ ਆਇਆ, ਥੋੜਾ ਜਿਹਾ ਪਿਲ ਕੇ ਆਇਆ, ਵੀ ਤੂੰ ਸਿੱਧੇ ਹੋ ਜਾ। ਅਕਸਰ ਕੀ ਹੁੰਦਾ ਵੀ ਜਦੋਂ ਰੱਬ ਤੁਹਾਡੇ ਤੋਂ ਨਾਰਾਜ਼ ਹੁੰਦਾ ਆ, ਤੁਸੀਂ ਗੁਰਦੁਆਰਾ ਸਾਹਿਬ ਨਹੀਂ ਜਾਂਦੇ, ਤੁਸੀਂ ਪਾਠ ਨਹੀਂ ਕਰਦੇ, ਕਿਸੇ ਦਾ ਨਿਤਨੇਮ ਟੁੱਟਣਾ ਸ਼ੁਰੂ ਹੋ ਜਾਂਦਾ ਹੈ। ਸੋ ਆਪਾਂ ਕੋਸ਼ਿਸ਼ ਕਰੀਏ ਵੀ ਰੱਬ ਦੀ ਨਾਰਾਜ਼ਗੀ ਨਾ ਲਈਏ। ਕਿਸੇ ਨਾ ਕਿਸੇ ਕੁਝ ਵੀ ਹੋਵੇ, ਔਖਾ ਸੌਖਾ ਕੋਈ ਵੀ ਵਕਤ ਚੱਲ ਰਿਹਾ ਹੋਵੇ, ਆਪਾਂ ਇੱਥੇ ਨਤਮਸਤਕ ਹੋਣ ਦੇ ਲਈ ਜ਼ਰੂਰ ਆਇਆ ਕਰੀਏ, ਕਿਉਂਕਿ ਗੁਰੂ ਮਹਾਰਾਜ ਨੇ ਹੀ ਆਪਾਂ ਨੂੰ ਬਲ ਬਖਸ਼ਣਾ ਆ, ਬੁੱਧੀ ਬਖਸ਼ਣੀ ਆ, ਉਤਮ ਬਖਸ਼ਣਾ ਆ, ਤਾਂ ਹੀ ਗੱਲ ਜਿਹੜੀ ਅੱਗੇ ਵੱਧ ਸਕਦੀ ਆ। ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਹਮੇਸ਼ਾ ਨਿਮਾਣੇ ਹੋ ਕੇ ਗੁਰੂ ਮਹਾਰਾਜ ਦੇ ਆਸਰੇ ਦੀ ਆਪਾਂ ਉਮੀਦ ਕਰਦੇ ਰਹੀਏ, ਉਹਨਾਂ ਦੇ ਆਸ਼ੀਰਵਾਦ ਦੀ ਮੰਗ ਕਰਦੇ ਰਹੀਏ। ਬਾਕੀ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਵੀ ਜੋ ਇਸ ਮੌਕੇ ਚੱਲ ਰਿਹਾ ਹੈ, ਜੋ ਦੁਨੀਆ ਭਰ ਦੇ ਵਿੱਚ ਚੱਲ ਰਿਹਾ ਹੈ, ਜੋ ਇਹ ਵਕਤ ਇਸ ਟਾਈਮ ਚੱਲ ਰਿਹਾ ਹੈ, ਔਖਾ ਹੈ। ਇਕਨੋਮਿਕਲੀ ਵੀ, ਆਰਥਿਕ ਤੌਰ ਦੇ ਉੱਤੇ ਵੀ, ਜੰਗ ਦਾ ਵੀ ਮਾਹੌਲ ਹੈ, ਉਹ ਵੀ ਬਹੁਤ ਕੁਝ ਹੈ। ਸਿੱਖਾਂ ਨੂੰ ਪਹਿਲਾਂ ਹੀ ਬਹੁਤ ਦਰਪੇਸ਼ ਮੁਸ਼ਕਲਾਂ ਦੇ ਵਿੱਚੋਂ ਲੰਘਣਾ ਜਿਹੜਾ ਉਹ ਪੈ ਰਿਹਾ ਹੈ। ਸੋ ਇਹ ਮੌਕੇ ਹੁੰਦੇ ਆ ਜਦੋਂ ਆਪਾਂ ਇਦਾਂ ਦੇ ਇਕੱਠ ਕਰਦੇ ਆ, ਸਾਰੇ ਜਾਣੇ ਇਕੱਤਰ ਹੁੰਦੇ ਆ, ਉਦੋਂ ਇਹ ਮੌਕਾ ਹੁੰਦਾ ਵੀ ਆਪਾਂ ਸਾਰੇ ਜਾਣੇ ਸਿਰ ਜੋੜ ਕੇ ਬੈਠਿਆ ਕਰੀਏ। ਬਹੁਤ ਸਾਰੇ ਜਿਹੜੇ ਆਪਸੀ ਮਤਭੇਦ ਹੁੰਦੇ ਉਹ ਬੜੇ ਛੋਟੇ ਛੋਟੇ ਹੁੰਦੇ ਆ। ਅਕਸਰ ਇੱਕ ਮੰਜ਼ਿਲ ਦੇ ਉੱਤੇ ਪਹੁੰਚਣ ਦੇ ਲਈ ਰਾਹਾਂ ਕਈ ਹੁੰਦੀਆਂ ਨੇ। ਕਿਸੇ ਨੇ ਕੋਈ ਰਾਹ ਫੜੀ ਹੁੰਦੀ ਹੈ, ਕਿਸੇ ਨੇ ਕੋਈ ਰਾਹ ਫੜੀ ਹੁੰਦੀ ਹੈ। ਸੋ ਆਪਾਂ ਕੋਸ਼ਿਸ਼ ਕਰਨੀ ਆ ਵੀ ਇਹ ਨਾ ਕਹੀਏ ਵੀ ਤੇਰਾ ਰਾਹ ਮਾੜਾ ਜਾਂ ਮੇਰਾ ਹੀ ਰਾਹ ਕੱਲਾ ਚੰਗਾ। ਜਿਹੜਾ ਜਿਸ ਤਰੀਕੇ ਦੇ ਨਾਲ ਪੰਥਕ ਜਾਂ ਗੁਰੂ ਮਹਾਰਾਜ ਦੀ ਸੇਵਾ, ਕੌਮ ਦੇ ਨਿਸ਼ਚੇ ਨੂੰ ਲੈ ਕੇ ਚੱਲ ਰਿਹਾ ਹੈ, ਉਸ ਨੂੰ ਉਸ ਦੇ ਵਿੱਚ ਹੱਲਾਸ਼ੇਰੀ ਦਿੰਦੇ ਹੋਏ, ਇੱਕ ਦੂਜੇ ਦੀ ਬਾਹ ਬਣਦੇ ਹੋਏ, ਨਾਲ ਸਮਰਥਨ ਕਰਦੇ ਹੋਏ ਅੱਗੇ ਆਪਾਂ ਵਧੀਏ। ਇੱਕ ਦੂਜੇ ਨੂੰ ਥੱਲੇ ਖਿੱਚਣਾ ਬਹੁਤ ਸੌਖਾ ਹੈ, ਦੂਜੇ ਨੂੰ ਸਪੋਰਟ ਕਰਕੇ ਅੱਗੇ ਵਧਾਉਣਾ ਬੜਾ ਔਖਾ ਕੰਮ ਹੁੰਦਾ ਹੈ। ਪਰ ਉਹੀ ਆਪਾਂ ਕਰਨ ਦਾ ਨਿਸ਼ਚਾ ਜਿਹੜਾ ਆ ਇੱਥੇ ਗੁਰੂ ਘਰਾਂ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਕਰਨਾ ਆ। ਸੋ ਤੁਸੀਂ ਸਾਰੇ ਜਾਣੇ ਬਹੁਤ ਸਿਆਣੇ ਹੋ ਤੇ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਸਮਝਦੇ ਆ। ਆਓ ਆਪਾਂ ਇਹੀ ਪ੍ਰਣ ਕਰੀਏ, ਇੱਕ ਦੂਜੇ ਦੀ ਮਦਦ ਕਰਦੇ ਹੋਏ ਕੌਮ ਦੇ ਨਿਸ਼ਚਿਆਂ ਨੂੰ ਪੂਰਾ ਕਰਨ ਦੇ ਲਈ, ਉਸ ਮੰਜ਼ਿਲ ਤੱਕ ਪਹੁੰਚਣ ਦੇ ਲਈ ਇੱਕ ਦੂਜੇ ਦਾ ਰਾਹ ਬਣੀਏ। ਸਾਰੀ ਹੀ ਪ੍ਰਬੰਧਕ ਕਮੇਟੀ, ਸਮੂਹ ਸੇਵਾਦਾਰਾਂ ਦਾ, ਸਾਰੇ ਵਲੰਟੀਅਰਸ ਦਾ, ਸਾਰੀ ਸਾਧ ਸੰਗਤ ਦਾ ਇੱਕ ਵਾਰੀ ਫੇਰ ਮੇਰੇ ਰਾਜਕਨਵੀਰ ਸਿੰਘ ਵੱਲੋਂ, ਪੰਜਾਬੀ ਰੇਡੀਓ USA ਵੱਲੋਂ ਬਹੁਤ ਬਹੁਤ ਧੰਨਵਾਦ। ਤੁਸੀਂ ਸਾਨੂੰ ਪਿਛਲੇ ਲੰਮੇ ਅਰਸੇ ਤੋਂ, ਕਈ ਸਾਲਾਂ ਤੋਂ, ਦਹਾਕਿਆਂ ਤੋਂ ਆਪਣਾ ਪਿਆਰ ਮਾਣ ਬਖਸ਼ ਰਹੇ ਹੋ, ਉਸ ਦੇ ਲਈ ਧੰਨਵਾਦ। ਗੁਰੂ ਮਹਾਰਾਜ ਅੱਗੇ ਇਹੀ ਅਰਦਾਸ ਵੀ ਇਹੀ ਬਲ ਬਖਸ਼ਦੇ ਰਹਿਣ ਤੇ ਇਦਾਂ ਹੀ ਆਪਾਂ ਤੁਹਾਡੇ ਨਾਲ ਮਿਲ ਜੁਲ ਕੇ ਕੌਮ ਦੀ ਸੇਵਾ, ਪੰਥ ਦੀ ਸੇਵਾ, ਕਮਿਊਨਿਟੀ ਦੀ ਸੇਵਾ ਕਰਦੇ ਰਹੀਏ। ਕਈਆਂ ਗੱਲਾਂ ਦੀ ਗੁਸਤਾਖੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।